ਜੀ। ਯੂਬਾ ਸਿਟੀ ਦੀ ਪੁਲਿਸ ਡਿਪਾਰਟਮੈਂਟ ਆਪਣੇ ਨਿਵਾਸੀਆਂ ਨੂੰ ਅਗਾਹ ਕਰ ਰਹੀ ਆ ਵੀ ਭਾਈ ਇੱਕ ਨਵਾਂ ਤਰ੍ਹਾਂ ਦਾ ਜਿਹੜਾ ਸਕੈਮ ਉੱਥੇ ਚੱਲ ਰਿਹਾ ਆ, ਡਰੋਪਡ $20 ਬਿੱਲ ਉਸ ਨੂੰ ਲੈ ਕੇ। ਕਈ ਜਿਹੜੇ ਲਾਅ ਐਨਫੋਰਸਮੈਂਟ ਏਜੰਸੀਜ਼ ਉਹਨਾਂ ਨੂੰ ਇਹ ਰਿਪੋਰਟਸ ਆਈਆਂ ਆ ਲੋਕਾਂ ਦੇ ਦੁਆਰਾ ਵੀ ਸਾਡੇ ਜਿਹੜੇ ਕ੍ਰੈਡਿਟ ਕਾਰਡਸ ਆ ਉਹ ਚੋਰੀ ਕੀਤੇ ਜਾ ਰਹੇ ਆ ਗਰੋਸਰੀ ਸਟੋਰਸ ਤੇ ਏਟੀਐਮਸ ਦੇ ਉੱਤੇ। ਪੁਲਿਸ ਦੱਸਦੀ ਆ ਵੀ ਇਹ ਜਿਹੜਾ ਸਕੈਮ ਇਸ ਤਰੀਕੇ ਦੇ ਨਾਲ ਹੁੰਦਾ ਆ, ਜਿਹੜੇ ਸਸਪੈਕਟ ਆ ਉਹ ਪਹਿਲਾਂ ਲੋਕਾਂ ਦੇ ਮੋਢੇ ਥਾਣੀ ਉੱਤੋਂ ਦੀ ਵਹਿੰਦੇ ਆ ਵੀ ਡੈਬਿਟ ਕਾਰਡ ਦੀ ਉਹਨਾਂ ਦੀ ਪਰਸਨਲ ਨੰਬਰ ਕੀ ਹੈਗਾ ਆ, ਚੈੱਕ ਆਊਟ ਕੀਪੈਡ ਦੇ ਉੱਤੇ, ਤੇ ਸਸਪੈਕਟ ਬਾਅਦ ਦੇ ਵਿੱਚ ਉਸ ਪੀੜਤ ਦੇ ਕੋਲ ਜਿਸ ਦਾ ਇਹਨਾਂ ਨੇ ਡੈਬਿਟ ਕਾਰਡ ਚੋਰੀ ਕਰਨਾ ਆ ਉਹਦੇ ਕੋਲ ਜਾਂਦੇ, ਉਹ ਤੁਹਾਡਾ ਨਾ $20 ਦਾ ਬਿੱਲ ਡਿੱਗ ਗਿਆ ਤੇ ਫਿਰ ਉਸ ਦੇ ਦੌਰਾਨ ਹੀ ਉਹ ਪਾਰਕਿੰਗ ਲੋਟ ਦੇ ਵਿੱਚ ਉਸ ਨੂੰ ਘੇਰ ਲੈਂਦੇ ਆ, ਡਿਸਟਰੈਕਟ ਕਰਦੇ ਆ। ਦੂਜਾ ਜਿਹੜਾ ਸਸਪੈਕਟ ਆ ਉਹ ਇੱਕ ਜਣਾ ਡਿਸਟਰੈਕਟ ਕਰ ਰਿਹਾ ਹੁੰਦਾ, ਗੱਲਬਾਤ ਕਰਦਾ ਹੈ, ਤੇ ਉਹਨੇ ਚਿਰ ਨੂੰ ਜਿਹੜਾ ਦੂਜਾ ਆ ਉਹ ਚੋਰੀ ਕਰਕੇ ਜਿਹੜਾ ਹੈ ਉਹਨਾਂ ਦਾ ਡੈਬਿਟ ਕਾਰਡ ਨੂੰ ਲੈ ਜਾਂਦਾ ਹੈਗਾ ਆ। ਸੋ ਜਿੰਨੇ ਵੀ ਸਾਡੇ ਲੋਕ ਸੁਣ ਰਹੇ, ਇਕੱਲਾ ਯੂਬਾ ਸਿਟੀ ਨਹੀਂ, ਓਬਵੀਅਸਲੀ ਜੇ ਇੱਥੇ ਹੋ ਰਿਹਾ ਤੇ ਹੋਰ ਕਈ ਸ਼ਹਿਰਾਂ ਵਿੱਚ ਵੀ ਇਦਾਂ ਦੇ ਸਕੈਮ ਚੱਲ ਰਹੇ ਹੋਣਗੇ। ਕੋਈ ਵੀ ਤੁਹਾਡਾ ਜੇ $20 ਬਿੱਲ ਤੁਹਾਡੇ ਕੋਲ ਸੀਗਾ ਹੀ ਨਹੀਂ, ਕੈਸ਼ ਤਾਂ ਡਿੱਗਣਾ ਨਹੀਂ ਪਹਿਲੀ ਗੱਲ। ਤੇ ਜਦੋਂ ਵੀ ਤੁਸੀਂ ਡੈਬਿਟ ਕਾਰਡ ਦੀ ਇਨਫੋਰਮੇਸ਼ਨ ਕਿਤੇ ਵੀ ਭਰਦੇ ਆ, ਕੀਪੈਡ ਨੂੰ ਚਾਹੇ ਹੱਥ ਦੇ ਨਾਲ ਉਹ ਲਗਾ ਲਿਆ ਕਰੋ ਤਾਂ ਜੋ ਤੁਹਾਡਾ ਜਿਹੜਾ ਪਰਸਨਲ ਆਇਡੈਂਟੀਫਿਕੇਸ਼ਨ ਨੰਬਰ ਹੁੰਦਾ ਆ ਉਹ ਕਿਸੇ ਨੂੰ ਜਿਹੜਾ ਉਹ ਨਾ ਪਤਾ ਲੱਗ ਸਕੇ। ਅੱਜ ਕੱਲ੍ਹ ਆਇਡੈਂਟੀਟੀ ਇਦਾਂ ਚੋਰੀ ਕਰਕੇ, ਇਦਾਂ ਤੁਹਾਡੀ ਇਨਫੋਰਮੇਸ਼ਨ ਚੋਰੀ ਕਰਕੇ ਬਹੁਤ ਸਾਰੀਆਂ ਚੀਜ਼ਾਂ ਆਨਲਾਈਨ ਖਰੀਦ ਲੈਂਦੇ ਆ। ਫਿਰ ਜਦੋਂ ਬਿੱਲ ਆਉਂਦਾ ਫਿਰ ਪਤਾ ਲੱਗਦਾ ਵੀ ਆਹ ਘਪਲਾ ਜਿਹੜਾ ਉਹ ਕੀ ਹੋ ਗਿਆ ਹੈਗਾ। ਜੀ। ਅਗਲੀ ਖਬਰ ਵੱਲ ਚਲੀਏ ਜੋ ਲਾਈਵ ਓਕ ਤੋਂ ਆ ਰਹੀ ਹੈ। ਲਾਈਵ ਓਕ ਦੇ ਵਿੱਚ ਇੱਕ ਐਲੀਮੈਂਟਰੀ ਸਕੂਲ ਦੀ ਟੀਚਰ ਕਹਿੰਦੇ ਵੀ ਪੂਰੀ ਸ਼ਰਾਬੀ ਦੀ ਹਾਲਤ 'ਚ ਕਾਰ ਚਲਾ ਕੇ ਗਈ ਸਕੂਲ ਨੂੰ, ਤੇ ਸਕੂਲ ਦੇ ਵਿੱਚ ਉਹ ਟੀਚ ਵੀ ਕਰ ਰਹੀ ਸੀ। ਸਟਰ ਕਾਉਂਟੀ ਸ਼ੈਰਿਫ ਦੇ ਆਫਿਸ ਨੇ ਇਹ ਦੱਸਿਆ ਕਿ ਸੋਮਵਾਰ ਸਵੇਰੇ ਉਹਨਾਂ ਨੂੰ ਰਿਪੋਰਟ ਮਿਲੀ ਕਿ ਨਿਊਸਟਰੋ ਐਲੀਮੈਂਟਰੀ ਸਕੂਲ ਜੋ ਲਾਈਵ ਓਕ ਦੇ ਵਿੱਚ ਹੈਗਾ ਆ, ਉੱਥੇ ਦੀ ਇੱਕ ਟੀਚਰ ਅੰਡਰ ਦਾ ਇਨਫਲੂਐਂਸ ਲੱਗ ਰਹੀ ਹੈਗੀ ਆ। ਜਦੋਂ ਡਿਪਟੀਜ਼ ਉੱਥੇ ਪਹੁੰਚੇ ਤੇ ਉਹਨਾਂ ਨੇ 57 ਸਾਲਾਂ ਦੀ ਟੀਚਰ ਵੈਂਡੀ ਮਨਸਨ ਜੋ ਟੀਚ ਕਰ ਰਹੀ ਸੀ ਸੈਕੰਡ ਗ੍ਰੇਡ ਦੇ ਬੱਚਿਆਂ ਨੂੰ, ਉਹਨੂੰ ਜਾ ਕੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੇ ਉਹਨਾਂ ਨੇ ਦੇਖਿਆ ਵੀ ਜਿਹੜੇ ਉਹਦੇ ਸਾਈਨ ਤਾਂ ਸਿੰਪਟਮ ਸੀਗੇ ਉਹ ਇਦਾਂ ਹੀ ਲੱਗਦਾ ਸੀ ਵੀ ਉਹ ਅੰਡਰ ਦਾ ਇਨਫਲੂਐਂਸ ਹੈਗੇ ਆ। ਤੇ ਜਦੋਂ ਉਸਨੂੰ ਉਹਦਾ ਜਿਹੜਾ ਸੋਬਰਿਟੀ ਟੈਸਟ ਕੀਤਾ ਗਿਆ ਤੇ ਉਹ ਜੋ DUI ਮਿਲਦੀ ਆ ਉਸ ਲੈਵਲ ਤੋਂ ਉੱਤੇ ਸੀਗਾ। ਤੇ ਮਾਨਸੂਨ ਨੂੰ ਸਸਪੀਸ਼ਨ ਆਫ DUI ਦੇ ਨਾਲ ਚਾਰਜ ਕੀਤਾ ਗਿਆ ਹੈਗਾ। ਡਰੰਕ ਡਰਾਈਵਿੰਗ ਵਿਦ ਬਲੱਡ ਅਲਕੋਹਲ ਕੰਸਨਟ੍ਰੇਸ਼ਨ ਆਫ 0.08% ਜਾਂ ਇਸ ਤੋਂ ਵੱਧ, ਤੇ ਚਾਈਲਡ ਅਬਿਊਜ਼ ਵਿਦ ਦ ਪੋਸੀਬਿਲਿਟੀ ਆਫ ਗ੍ਰੇਟ ਬੋਡਲੀ ਇੰਜਰੀ। ਤੇ ਇਹਦੇ ਸੰਬੰਧ ਦੇ ਵਿੱਚ ਜੋ ਸੁਪਰਡੈਂਟ ਆ ਡਾਕਟਰ ਬਲਜਿੰਦਰ ਢਿੱਲੋਂ ਉੱਥੇ ਦੇ, ਉੱਥੇ ਕਹਿੰਦੇ ਵੀ ਅਸੀਂ ਬਾਹਲੀ ਇਨਫੋਰਮੇਸ਼ਨ ਪਰਸਨਲ ਮੈਟਰ ਦੇ ਵਿੱਚ ਨਹੀਂ ਸ਼ੇਅਰ ਕਰ ਸਕਦੇ ਕਿਉਂਕਿ ਜਿਹੜੀ ਇਹਦੀ ਇਨਵੈਸਟੀਗੇਸ਼ਨ ਆ ਉਹ ਲਾਅ ਇਨਫੋਰਸਮੈਂਟ ਵੱਲੋਂ ਚੱਲ ਰਹੀ ਹੈਗੀ ਆ। ਪਰ ਜੋ ਪੇਰੈਂਟਸ ਆ ਉਹ ਬੜੇ ਅਪਸੈਟ ਹੈਗੇ ਆ ਵੀ ਜਿਹੜਾ ਬਾਕੀ ਦਾ ਸਕੂਲ ਦਾ ਸਟਾਫ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਜਿਹੜੀ ਉਹਨਾਂ ਦੀ ਟੀਚਰ ਇਦਾਂ ਦੀ ਆ। ਇੱਕ ਜੋ ਟੀਚਰ ਆ ਉਹ ਕਹਿ ਰਿਹਾ ਵੀ ਪ੍ਰਿੰਸੀਪਲ ਨੇ ਮੈਨੂੰ ਦੱਸਿਆ ਸੀ 50 ਸਾਲਾਂ ਤੋਂ ਇਹ ਟੀਚਰ ਜੋ ਆ ਇਹ ਸੋਬਰ ਹੈਗੀ ਆ, ਨਹੀਂ ਪੀ ਰਹੀ ਹੈਗੀ। ਪਰ ਹੁਣ ਦੇਖੋ ਇਦਾਂ ਦੀ ਜਿਹੜੀ ਸਿਚੁਏਸ਼ਨ ਆ, ਪੀ ਕੇ ਡਰਾਈਵ ਕਰਕੇ ਗਈ, ਉਹ ਤੋਂ ਬਾਅਦ ਸਕੂਲ ਦੇ ਵਿੱਚ ਟੀਚ ਵੀ ਕਰ ਰਹੀ ਸੀ। ਤੇ ਬਹੁਤ ਨਿਆਣਿਆਂ ਦਾ ਸਾਰੇ ਕੀ ਲੋਕ ਪ੍ਰਭਾਵ ਜਿਹੜੇ ਪੈਂਦਾ ਪੇਰੈਂਟਸ ਆ ਹੋਊਗਾ। ਉਹ ਕਹਿੰਦੇ ਵੀ ਠੀਕ ਆ ਵੀਕਐਂਡ ਸੀ, ਵੀਕਐਂਡ ਬਹੁਤ ਵਾਰੀ ਲੋਕ ਪੀ ਲੈਂਦੇ ਆ, ਪਰ ਐਜ਼ ਏ ਟੀਚਰ ਘੱਟੋ ਘੱਟ ਉਹਨਾਂ ਨੂੰ ਸੋਮਵਾਰ ਨੂੰ ਜੇ ਜਾਂ ਵੀਕਐਂਡ ਦੀ ਜ਼ਿਆਦਾ ਪੀਤੀ ਹੋ ਸੀ ਤਾਂ ਨਹੀਂ ਆਉਣਾ ਚਾਹੀਦਾ ਸੀ ਸਕੂਲੇ। ਸੋ ਲਾਈਵ ਓਕ ਦੱਸਦੀ ਜਾਈਏ ਸਟਰ ਕਾਉਂਟੀ ਦੇ ਵਿੱਚ 50 ਮੀਲ ਨਾਰਥ ਆਫ ਸੈਕਰਾਮੈਂਟੋ ਆ ਤੇ ਜੁਬਾ ਸਿਟੀ ਦੇ ਬਿਲਕੁਲ ਲਾਗੇ ਆ, ਤੇ ਕਾਫੀ ਵੱਡੀ ਗਿਣਤੀ 'ਚ ਪੰਜਾਬੀ ਕਮਿਊਨਿਟੀ ਲਾਈਵ ਓਕ ਦੇ ਵਿੱਚ ਰਹਿੰਦੀ ਆ। ਹਾਂਜੀ, ਸੁਪਰੀਡੈਂਡੈਂਟ ਦੇ ਨਾਂ ਤੋਂ ਪਤਾ ਲੱਗਦਾ ਹੀ ਆ ਵੀ ਆਪਣੇ ਪੰਜਾਬੀ ਉੱਥੇ ਹੈਗੇ ਨੇ। ਸੋ ਇਹ ਬਹੁਤ ਕੁਛ ਜਿਹੜਾ ਇਦਾਂ ਜਿਹੜਾ ਚੱਲ ਰਿਹਾ, ਨਿਆਣਿਆਂ ਤੇ ਕੀ ਪ੍ਰਭਾਵ ਪਊਗਾ, ਕੀ ਨਿਆਣਿਆਂ ਨੂੰ ਪੜ੍ਹਾਓਗੇ, ਕੀ ਕੁਛ ਪੁੱਠਾ ਸਿੱਧਾ ਜਿਹੜਾ ਉੱਥੇ ਹੋਊਗਾ। ਸੋ ਉਹ ਰੌਲਾ ਰੱਪਾ ਜਿਹੜਾ ਉਹ ਜ਼ਰੂਰ